Mamata warns BJP of dire political backlash if it doesn't stop harassing Bengali speaking people. तो मैं ज़्यादा भंगला बोलिया करांगी अपनियां ਜਿਹੜੇ ਲੈਕਚਰਾਂ ਔਰ ਦੂਜੇ ਦੇ ਵਿੱਚ ਵੀ ਕਿਉਂਕਿ ਇਹਨਾਂ ਨੂੰ ਬੰਗਾਲੀਆਂ ਤੋਂ ਨਫ਼ਰਤ ਹੈ। ਸਾਨੂੰ ਹਰਾਸ ਕਰ ਰਹੇ ਹੋ ਇੰਚ ਬਾਈ ਇੰਚ, ਤੁਸੀਂ ਸਾਨੂੰ ਉਸ ਪਾਸੇ ਵੱਲ ਧੱਕ ਰਹੇ ਹੋ ਕਿ ਵੀ ਜੇ ਅਸੀਂ ਹੁਣ ਆਪਣੀ ਆਈ ਤੇ ਆ ਗਏ ਫਿਰ ਤੁਹਾਡੇ ਲਈ ਸੰਭਾਲਣਾ ਔਖਾ ਹੋ ਜਾਣਾ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਦੁਬਾਰਾ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਵੀਅਰਸ ਇਉਂ ਜਾਪਦਾ ਹੈ ਕਿ ਭਾਰਤ ਵਿੱਚ ਹਿੰਦੂਤਵ ਦੀ ਵਿਚਾਰਧਾਰਾ ਆਪਣੀ ਮੋਤੇ ਆ ਮਰਨ ਜਾ ਰਹੀ ਹੈ ਔਰ ਮਹਾਰਾਸ਼ਟਰ ਦੇ ਮਰਾਠਿਆਂ ਵੱਲੋਂ ਹਿੰਦੀ ਜ਼ੁਬਾਨ ਦੇ ਖਿਲਾਫ ਵਿੱਢੇ ਗਏ ਅੰਦੋਲਨ ਤੋਂ ਬਾਅਦ ਪੱਛਮੀ ਬੰਗਾਲ ਦੀ ਮਿਨਿਸਟਰ ਮਮਤਾ ਬੈਨਰਜੀ ਨੇ ਬੰਗਾਲੀਆਂ ਖਿਲਾਫ ਹਿੰਦੂਤਵੀਆਂ ਦੀ ਨਫ਼ਰਤ ਦੇ ਚਲਦਿਆਂ ਕਲਕੱਤੇ ਵਿੱਚ ਰੋਸ ਵਿਖਾਵਾ ਕੀਤਾ ਔਰ ਉਸਨੇ ਕਿਹਾ ਕਿ ਭਾਰਤ ਵਿੱਚ ਬੰਗਲਾ ਜ਼ੁਬਾਨ ਬੋਲਣ ਵਾਲਿਆਂ ਨੂੰ ਬੰਗਲਾਦੇਸ਼ੀ ਕਹਿ ਕੇ ਹਰਾਸ ਕੀਤਾ ਜਾ ਰਿਹਾ ਹੈ। ਜੇ ਇਹੀ ਰੁਝਾਨ ਇਸ ਰੁਝਾਨ ਨੂੰ ਨਾ ਰੋਕਿਆ ਗਿਆ ਤਾਂ ਦਿੱਲੀ ਸਰਕਾਰ ਇਸ ਦੇ ਸਿੱਟੇ ਭੁਗਤਣ ਲਈ ਤਿਆਰ ਹੋ ਜਾਵੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਇੰਡੀਆ ਸੋਵੀਅਤ ਯੂਨੀਅਨ ਯੂਗੋਸਲਾਵੀਆ ਵਾਂਗ ਆਰਟੀਫਿਸ਼ੀਅਲ ਯੂਨੀਅਨ ਹੈ, ਜਿਵੇਂ ਸੋਵੀਅਤ ਯੂਨੀਅਨ ਦੇ 15 ਟੁਕੜੇ ਹੋਏ, ਯੂਗੋਸਲਾਵੀਆ ਦੇ 7 ਟੁਕੜੇ ਹੋਏ, ਇਵੇਂ ਭਾਰਤ ਦੇ ਘੱਟੋ ਘੱਟ 10 ਟੁਕੜੇ ਮਿਨੀਮਮ ਜਿਹੜੇ ਨੇ ਹੋਣੇ ਨੇ, ਕਿਉਂਕਿ ਇਹ ਜਿਹੜਾ ਅੰਗਰੇਜ਼ਾਂ ਨੇ 200 ਸਾਲ ਉੱਥੇ ਰਾਜ ਕਰਦਿਆਂ ਇੱਕ ਐਡਮਿਨਿਸਟ੍ਰੇਟਿਵ ਯੂਨਿਟ ਦੇ ਤੌਰ ਤੇ ਬਣਾਇਆ ਔਰ ਸਭ ਨੂੰ ਨਾਲ ਨਰੜ ਦਿੱਤਾ ਹੈ। ਨਤੀਜੇ ਦੇ ਤੌਰ ਤੇ ਬੇਸ਼ੱਕ ਡੈਮੋਕ੍ਰੇਸੀ ਦੇ ਨਾਂ ਥੱਲੇ ਪਿਛਲੇ 77 ਸਾਲਾਂ ਤੋਂ ਇਹਨਾਂ ਨੇ ਜਿਸ ਕਿਸਮ ਦੇ ਜ਼ੁਲਮ ਉਹਨਾਂ ਲੋਕਾਂ ਨੂੰ ਜਿਹੜੇ ਆਪਣੀ ਆਜ਼ਾਦੀ, ਆਪਣੇ ਹੱਕ, ਆਪਣੀ ਬੋਲੀ ਲਈ ਜਿਹੜੇ ਨੇ ਉਹ ਸੰਘਰਸ਼ਸ਼ੀਲ ਸੀ, ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਕੁਚਲਿਆ। ਇੰਨੀ ਬੁਰੀ ਤਰ੍ਹਾਂ ਜਿਹੜਾ ਕਿ ਈਵਨ ਬ੍ਰਿਟਿਸ਼ ਕਲੋਨੀਅਲ ਰੂਲ ਦੇ ਵੇਲੇ ਜਾਂ ਈਵਨ ਮੁਗਲੀਆ ਸਾਮਰਾਜ ਦੇ ਵੇਲੇ ਵੀ ਜਿਸ ਕਿਸਮ ਦੇ ਜ਼ੁਲਮ ਸਾਹਮਣੇ ਨਹੀਂ ਆਏ ਉਹ ਇਹਨਾਂ ਨੇ ਡੈਮੋਕ੍ਰੇਸੀ ਦੇ ਨਾਂ ਥੱਲੇ ਕੀਤੇ। ਉਹ ਖਾਸ ਤੌਰ ਤੇ ਘੱਟ ਗਿਣਤੀਆਂ ਤਾਂ ਉਸ ਦਾ ਸ਼ਿਕਾਰ ਨੇ। ਪੰਜਾਬ ਦੇ ਵਿੱਚ ਸਿੱਖ, ਜੰਮੂ ਕਸ਼ਮੀਰ ਦੇ ਵਿੱਚ ਮੁਸਲਮਾਨ, ਨਾਰਥ ਈਸਟ ਦੀਆਂ ਸਟੇਟਾਂ ਨਾਗਾਲੈਂਡ, ਮਿਜ਼ੋਰਮ, ਮਨੀਪੁਰ ਦੇ ਵਿੱਚ ਈਸਾਈ ਔਰ ਵਿਦਨ ਨੇਸ਼ਨ ਬੇਸ਼ੱਕ ਭਾਰਤੀ ਕਨਸਟੀਟਿਊਸ਼ਨ ਦੇ ਥੱਲੇ ਦਲਿਤਾਂ ਨੂੰ ਵੋਟ ਦਾ ਹੱਕ ਮਿਲਿਆ, ਬੈਕਵਰਡ ਕਲਾਸਿਸ ਨੂੰ, ਸ਼ਡਿਊਲਡ ਟਰਾਈਬਸ ਨੂੰ, ਪਰ ਉਹਨਾਂ ਦੇ ਖਿਲਾਫ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਕ੍ਰਾਈਮ ਹੁੰਦੇ ਨੇ। ਬੇਸ਼ੱਕ ਕਮਿਸ਼ਨ ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ ਕਮਿਸ਼ਨ ਬਣੇ ਹੋਏ ਨੇ, ਲੇਕਿਨ ਉਹਨਾਂ ਦੀਆਂ ਆਪਣੀਆਂ ਰਿਪੋਰਟਾਂ ਨੇ ਕਿ 20-20 ਸਾਲ ਬੀਤਣ ਬਾਅਦ ਵੀ ਉਹ ਉੱਥੇ ਹੀ ਕੇਸ ਪੈ ਰਹਿੰਦੇ ਨੇ ਔਰ ਜਿਹੜੇ 200 ਕੇਸ ਹੈ ਤੇ ਆਲਮੋਸਟ 3 ਕੇਸਾਂ 'ਚ ਜਿਹੜੀ ਆ ਉਹ ਕਨਵਿਕਸ਼ਨ ਹੁੰਦੀ। 197 ਕੇਸ ਜਿਹੜੇ ਨੇ ਐਕਵਿਟ ਹੁੰਦੇ ਨੇ ਕਿਉਂਕਿ ਜਿਨ੍ਹਾਂ ਨੇ ਫੈਸਲਾ ਸੁਣਾਉਣਾ ਉਹ ਜੱਜਿਸ ਉਹੀ ਹਿੰਦੂਤਵੀ ਵਿਚਾਰਧਾਰਾ ਦੇ ਨੇ। ਉਹਨਾਂ ਦੇ ਲਈ ਸ਼ੂਦਰ ਹੈ ਕਿਉਂਕਿ ਰਿਗਵੇਦ ਤੋਂ ਉਹਨਾਂ ਨੂੰ ਜਿਹੜਾ ਸ਼ੂਦਰ ਬਣਾਉਣ ਦਾ ਸਿਲਸਿਲਾ, ਉਹਨਾਂ ਨੂੰ ਵਰਸਟ ਦੈਨ ਦਾ ਐਨੀਮਲਸ ਟਰੀਟ ਕਰਨ ਦੀ ਲਾਈਨ, ਇਹ ਇਹਨਾਂ ਦੀ ਸਾਈਕੀ ਦਾ ਹਿੱਸਾ ਹੈ ਜਿਹਨੂੰ ਇਹ ਬਦਲ ਨਹੀਂ ਸਕਦੇ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 47 ਦੇ ਵਿੱਚ ਜਿਹੜਾ ਭਾਰਤੀ ਐਡਮਿਨਿਸਟ੍ਰੇਟਿਵ ਢਾਂਚਾ ਬਣਿਆ ਉਹਦੇ 'ਚ ਇੱਕ ਮਰਾਠੇ ਜਿਨ੍ਹਾਂ ਦਾ ਕਦੇ ਮਰਾਠਾ ਐਮਪਾਇਰ ਸੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮਰਾਠਿਆਂ ਨੇ ਸਾਊਥ 'ਚੋਂ ਉੱਠੇ ਔਰੰਗਜ਼ੇਬ ਦੇ ਖਿਲਾਫ ਬਗਾਵਤ ਕਰਦੇ ਆ। ਇੱਕ ਸਟੇਜ 'ਤੇ ਉਹਨਾਂ ਦਾ ਐਮਪਾਇਰ ਦਿੱਲੀ ਤੱਕ, ਪੰਜਾਬ ਦੇ ਉੱਤੇ ਵੀ 2 ਸਾਲ ਉਹ ਕਾਬਜ਼ ਰਹੇ ਔਰ ਅੱਜ ਦੀਆਂ ਸਟੇਟਾਂ ਮੱਧ ਪ੍ਰਦੇਸ਼, ਯੂਪੀ, ਇਹ ਸਾਰਾ ਵੱਡਾ ਹਿੱਸਾ ਜਿਹੜਾ ਉਸ ਦੇ ਉੱਤੇ ਕਬਜ਼ਾ ਰਿਹਾ। ਇਸ ਲਈ ਮਰਾਠੇ ਜਿਹੜੇ ਨੇ ਜਦੋਂ ਹਿੰਦੂਤਵਾ ਜਾਂ RSS ਨੇ, ਕਿਉਂਕਿ RSS ਦੇ ਬਹੁਤ ਸਾਰੇ ਜਿਹੜੇ ਫਾਊਂਡਰ ਤੋਂ ਲੈ ਕੇ ਹੁਣ ਤੱਕ ਵੀ ਹੈ ਉਹ ਮਹਾਰਾਸ਼ਟਰ ਦੇ ਬ੍ਰਾਹਮਣ ਹੀ ਨੇ। ਜਿਹੜਾ ਗੋਲਵਲਕਰ ਸੀ, ਹੈਡਗਵੇਅਰ ਸੀ, ਜਿਹਨੇ ਸਭ ਜਿਹਦੇ ਨਾਲ ਕਰ ਲੱਗਦਾ ਹੈ, ਜਿਵੇਂ ਲਤਾ ਮੰਗੇਸ਼ਕਰ, ਇਹ ਸਾਰੇ ਮਰਾਠੇ ਨੇ ਔਰ ਇਹ ਬ੍ਰਾਹਮਣ ਸੀ। ਉਹਦਾ ਅੱਜ ਤੱਕ ਵੀ ਹੈਡ ਬ੍ਰਾਹਮਣ ਹੀ ਮੋਸਟਲੀ ਹੁੰਦੇ ਨੇ RSS ਦੇ। ਲੇਕਿਨ ਇਹਦੇ ਬਾਵਜੂਦ ਅਲਟੀਮੇਟਲੀ ਜਿਹੜਾ ਮਰਾਠਾ ਪ੍ਰਾਈਡ ਹੈ ਉਹ ਆਪਣੀ ਜ਼ਬਾਨ ਨੂੰ ਪਿਆਰ ਕਰਦੇ ਨੇ। ਉਹ ਕਿਸੇ ਵੀ ਤਰ੍ਹਾਂ, ਕਿਉਂਕਿ ਮਰਾਠਿਆਂ ਦਾ ਕੋਈ ਗੰਗਾ ਜਮਨੀ ਤਹਿਜ਼ੀਬ ਨਾਲ ਤਾਂ ਸੰਬੰਧ ਨਹੀਂ ਸੀ, ਉਹਨਾਂ ਦਾ ਇੱਕ ਆਪਣਾ ਕਲਚਰ ਸੀ। ਲੇਕਿਨ ਅੱਜ ਜਿਹੜੀ ਹਿੰਦੂਤਵਾਦੀ ਆਈਡੀਓਲੋਜੀ ਦੀ ਨਾ, ਭਾਵੇਂ RSS ਫਾਊਂਡ ਉਹਨਾਂ ਨੇ ਮਰਾਠਾ ਬ੍ਰਾਹਮਣਾਂ ਨੇ ਕੀਤਾ, ਕਿਉਂਕਿ ਓਵਰ ਏ ਪੀਰੀਅਡ ਆਫ ਟਾਈਮ 2 ਜਨਰੇਸ਼ਨਾਂ, ਸ਼ਿਵਾ ਜੀ, ਉਹਦਾ ਪੁੱਤਰ ਸ਼ਾਹੂ ਜੀ, ਫਿਰ ਸ਼ਾਇਦ ਸ਼ੰਭੂ ਸੀਗੇ 3rd,
ਉਹਦੇ ਤੱਕ ਪਹੁੰਚਦੇ ਆ ਫਿਰ ਪੇਸ਼ਵਾ ਜਿਹੜੇ ਨੇ ਉਹਨਾਂ ਨੇ ਟੇਕ ਓਵਰ ਕਰ, ਪੇਸ਼ਵਾ ਬ੍ਰਾਹਮਣ ਸੀ। ਸੋ ਮਰਾਠਿਆਂ ਨੇ ਇੱਕ ਪਾਸੇ ਤਾਂ ਉਹਨਾਂ ਬ੍ਰਾਹਮਣਾਂ ਦੀ ਡੋਮੀਨੈਂਸ ਪੇਸ਼ਵਾ ਦੇ ਥੱਲੇ, ਫਿਰ ਉਹ ਕਿਤੇ ਕੋਈ ਬਹਿ ਗਿਆ, ਕਿਤੇ ਕੋਈ ਬਹਿ ਗਿਆ ਆ ਕੇ, ਕੋਈ ਗਵਾਲੀਅਰ ਹੋ ਗਿਆ, ਕੋਈ ਸਤਾਰਾ ਹੋ ਗਿਆ, ਕੋਈ ਇਧਰਲੀਆਂ ਸਟੇਟਾਂ ਨਾਗਪੁਰ ਔਰ ਦੂਜੀਆਂ ਹੋ ਗਈਆਂ, ਔਰ ਮਰਾਠਿਆਂ ਦੇ ਹੱਥੋਂ ਪਾਵਰ ਨਿਕਲ। 47 ਤੋਂ ਬਾਅਦ ਵੀ ਉਹਨਾਂ ਨੇ ਦੇਖਿਆ ਵੀ ਆ ਕੇ ਤਾਂ ਉੱਥੇ ਗੁਜਰਾਤੀ ਤੇ ਦੂਜੇ ਬੈਠੇ ਹੋਏ ਨੇ। ਉਦੋਂ ਇਹਨੂੰ ਬੰਬੇ ਸਟੇਟ ਕਹਿੰਦੇ ਸੀ। ਉਹ ਮਰਾਠੀ ਜ਼ਬਾਨ ਦੇ ਲਈ ਉਹਨਾਂ ਨੇ ਸਟਰਗਲ ਕੀਤੀ ਔਰ ਉਸ ਬੰਬਈ ਪ੍ਰੋਵਿੰਸ ਨੂੰ ਮਹਾਰਾਸ਼ਟਰ ਔਰ ਗੁਜਰਾਤ ਦੇ ਵਿੱਚ ਡਿਵਾਈਡ ਕੀਤਾ ਗਿਆ। ਮਹਾਰਾਸ਼ਟਰ ਦੀ ਹੁਣ ਬੰਬਈ ਦੇ ਵਿੱਚ 90% ਦੀ ਪ੍ਰਾਪਰਟੀਆਂ ਗੁਜਰਾਤੀਆਂ ਦੀਆਂ ਸੀ। ਉਹਨੂੰ ਬੰਬਈ ਨੂੰ ਗੁਜਰਾਤ 'ਚ ਦੇਣਾ ਚਾਹੁੰਦੇ ਸੀ। ਉਦੋਂ ਹੀ ਜਿਹੜਾ ਇਹ ਬਾਲ ਠਾਕਰੇ ਨੇ ਸ਼ਿਵ ਸੈਨਾ ਖੜੀ ਕੀਤੀ। ਪਹਿਲੀ ਵਾਇਲੈਂਸ ਗੁਜਰਾਤੀਆਂ ਦੇ ਖਿਲਾਫ ਸੀ, ਫਿਰ ਤਮਿਲਾਂ ਦੇ ਖਿਲਾਫ ਸੀ। ਫਿਰ ਉਹਨੇ ਜਦੋਂ ਹਿੰਸਕ ਰਾਹ ਫੜਿਆ, ਫਿਰ ਬੰਬਈ ਨੂੰ ਮਹਾਰਾਸ਼ਟਰ 'ਚ ਰਹਿਣ ਦਿੱਤਾ ਗਿਆ। ਹੁਣ ਓਵਰ ਸ਼ਿਵ ਸੈਨਾ ਦੇ ਦੋਵੇਂ ਗਰੁੱਪ ਪਾਸੇ ਹੋ ਗਏ। ਹੁਣ ਬੀਜੇਪੀ ਨੇ ਮਹਾਰਾਸ਼ਟਰ 'ਚ ਫੜਨਾਵੀਸ ਜਿਹੜਾ ਕੀ ਉਹਦਾ ਨਾਂ ਹੈ, ਬ੍ਰਾਹਮਣ ਹੈ, ਉਹਨੂੰ ਚੀਫ ਮਿਨਿਸਟਰ ਬਣਾਇਆ। ਉਹਨਾਂ ਨੇ ਸੋਚਿਆ ਵੀ ਇਹ ਟਾਈਮ ਹੈ ਵੀ ਹਿੰਦੂਤਵਾ ਲਾਗੂ ਕਰੋ। ਉਹਨਾਂ ਨੇ ਤੀਸਰੀ ਜਿਹੜੀ ਹਿੰਦੀ ਹੈ ਉਹਨੂੰ ਫਸਟ ਕਲਾਸ ਤੋਂ ਕੰਪਲਸਰੀ ਬਣਾਉਣ ਦੀ ਗੱਲ ਕੀਤੀ। ਮਰਾਠਿਆਂ ਦੇ ਦੋਵੇਂ ਗਰੁੱਪ ਜਿਹੜੇ 20 ਸਾਲ ਤੋਂ ਸੈਪਰੇਟ ਹੋਏ ਹੋਏ ਸੀ, 15 ਸਾਲ ਤੋਂ ਸ਼ਾਇਦ, ਜਦੋਂ ਬਾਲ ਠਾਕਰੇ ਦੀ ਜਿਉਂਦੇ ਜੀ ਹੋ ਗਏ ਸੀ। ਉਹ ਨਵ ਨਿਰਮਾਣ ਸੈਨਾ ਇੱਕ ਨੇ ਬਣਾਈ, ਇੱਕ ਨੇ ਉਧਵ ਠਾਕਰੇ ਉਹਨੇ ਆਪਣੇ ਪਿਓ ਦੀ ਲੈ ਗਏ ਸੀ। ਉਹ ਇਕੱਠੇ ਹੋ ਗਏ ਔਰ ਉਹਨਾਂ ਨੇ ਜੋ ਹੁਣ ਹਿੰਦੀ ਬੋਲਣ ਵਾਲਿਆਂ ਨੂੰ ਕੁੱਟ ਚਾੜਨੀ ਸ਼ੁਰੂ ਕੀਤੀ ਹੋਈ ਹੈ। ਮਾਰਕੀਟ ਦੇ ਵਿੱਚ ਵੀ ਜਾ ਕੇ ਵੜ ਜਾਂਦੇ ਨੇ, ਕਹਿੰਦੇ ਹਿੰਦੀ ਬੋਲੋ, ਬੋਰਡ ਲਾਓ ਇਹ ਸਾਰੇ, ਜਿਹੜੇ ਨਾ ਮਰਾਠੀ ਬੋਲੋ, ਇਹ ਲਾਓ ਸਾਰੇ। ਸੋ ਇਹ ਅਜੇ ਕੁਝ ਹਫ਼ਤਿਆਂ ਦੀ ਗੱਲ ਹੈ ਕਿ ਵੀ ਜਿਹੜਾ ਮਰਾਠੀ ਨੈਸ਼ਨਲਿਜ਼ਮ ਹੈ ਉਹੀ ਸਭ ਤੋਂ ਵੱਡਾ ਚੈਲੰਜ ਹਿੰਦੂਤਵਾ ਨੂੰ। ਔਰ ਮਹਾਰਾਸ਼ਟਰ ਸਰਕਾਰ ਇੰਨੀ ਘਬਰਾਈ ਕਿ ਉਹ ਜਿਹੜਾ ਲੈਜਿਸਲੇਸ਼ਨ ਸੀ ਉਹਨਾਂ ਨੂੰ ਵਾਪਸ ਲੈਣਾ ਪਿਆ। ਫਿਰ ਉਹਨੂੰ ਲੱਗਾ ਵੀ ਵੈਸਟ ਬੰਗਾਲ 'ਚ ਇਹ ਜਿਹੜਾ ਇਸ਼ੂ ਹੈ ਕਿ ਜੀ ਬੰਗਲਾਦੇਸ਼ ਨੇ ਇਹਨਾਂ ਦਾ ਨਕਸ਼ ਦਮ ਕੀਤਾ ਹੋਇਆ ਵੀ ਅੱਗੇ ਪਾਕਿਸਤਾਨ ਨਾਲ ਹੀ ਸਰਹੱਦ ਮਾਣ ਨਹੀਂ ਸੀ। ਹੁਣ 3000 ਸਕੁਅਰ ਕਿਲੋਮੀਟਰ ਬੰਗਲਾਦੇਸ਼ ਚਾਈਨਾ ਦੇ ਨਾਲ ਮਿਲ ਕੇ ਉਹ ਡਿਵੈਲਪ ਕਰ ਰਿਹਾ, ਏਅਰਪੋਰਟ ਵੀ, ਦੂਜੇ ਵੀ ਜਿਹੜੇ ਨੇ, ਉਹ ਵੱਡਾ ਚੈਲੰਜ ਉਹਨਾਂ ਦੇ ਰਹੀ। ਉਹਨਾਂ ਨੇ ਕਿਹਾ ਵੀ ਇਹ ਕਰੋ ਕਿ ਜੀ ਬੰਗਲਾਦੇਸ਼ੀ ਕੱਢੋ। ਜਿੱਥੇ ਬੀਜੇਪੀ ਦੀਆਂ ਸਰਕਾਰਾਂ ਨੇ ਜਿਹਨਾਂ ਸੂਬਿਆਂ 'ਚ, ਉੱਥੇ ਉਹਨਾਂ ਨੇ ਛਾਪਾਮਾਰੀ ਸ਼ੁਰੂ ਕੀਤੀ। ਈਵਨ ਦਿੱਲੀ 'ਚ ਵੀ ਜਿਹੜੀ ਉਹਨਾਂ ਦੀ ਬੰਗਾਲੀ ਕਾਲਨੀ ਜਾਂ ਦੂਜੇ ਉੜੀਸਾ ਦੇ ਵਿੱਚ, ਦੂਜੀਆਂ ਸਟੇਟਾਂ 'ਚ। ਨਤੀਜੇ ਦੇ ਹੁਣ ਹੁੰਦਾ ਕੀ ਹੈ ਵੀ ਜਿਹੜਾ ਇੱਧਰਲਾ ਬੰਗਾਲੀ ਹੈ ਵੈਸਟ ਬੰਗਾਲ ਦਾ, ਕਰੋੜਾਂ 'ਚ ਉਹਨਾਂ ਦੀ ਗਿਣਤੀ ਹੈ, 40 ਸੀਟਾਂ ਪਾਰਲੀਮੈਂਟ 'ਚ ਨੇ। ਤੇ ਜਿਹੜਾ ਜ਼ੁਬਾਨ ਤਾਂ ਬੰਗਲਾ ਤੋਂ ਉਹਨਾਂ ਦੀ, ਬਿਲਕੁਲ, ਉਹ ਹਰ ਇੱਕ ਨੂੰ ਹੀ ਚੁੱਕ ਕੇ ਜਿਹੜਾ ਬੰਗਲਾ ਬੋਲਣ ਵਾਲਾ ਉਹਨੂੰ ਹਰਾਸ ਕਰਨਾ ਸ਼ੁਰੂ ਕਰਤਾ ਉਹਨਾਂ ਨੇ। ਨਤੀਜੇ ਦੇ ਤੌਰ ਤੇ ਬੰਗਲਾਦੇਸ਼ੀ ਤਾਂ ਕਿੰਨੇ ਇਲੀਗਲ ਹੋਣਗੇ, ਪਰ ਅਸਲੀ ਬੰਗਾਲੀ ਜਿਹੜੇ ਨੇ ਉਹਨਾਂ ਨੂੰ ਹਰਾਸ ਕਰ, ਉਹਦਾ ਨਤੀਜਾ ਇਹ ਹੋਇਆ ਵੀ ਇਸ ਵੇਲੇ ਭਾਰਤ ਭਰ 'ਚ ਬੰਗਾਲੀ ਜਿਹੜੇ ਨੇ ਉਹ ਖੜੇ ਹੋ ਗਏ ਹਿੰਦੂਤਵਾ ਦੇ ਖਿਲਾਫ। ਉਹਨਾਂ ਨੇ ਕਿਹਾ ਜੀ ਇਹੀ ਪਾਰਟ। ਔਰ ਮਮਤਾ ਬੈਨਰਜੀ ਉਹ ਸਿੰਪਲ ਜੀ ਸਾੜੀ ਤੇ ਕੈਂਚੀ ਚੱਪਲ ਪੈਰ 'ਚ ਪਾਈ ਹੁੰਦੀ ਹੈ, ਭਾਵੇਂ ਉਹ ਤਾਂ ਸੈੱਟ ਕਾਫੀ ਉਹਨੇ ਵੀ ਇਕੱਠੇ ਕੀਤੇ ਹੋਣੇ ਨੇ ਆਪਣੇ ਭਤੀਜੇ ਭਾਣਜਿਆਂ ਲਈ। ਲੇਕਿਨ ਇੱਕ ਗੱਲ ਮੈਂ ਸਮਝਦਾ ਵੀ ਲੀਡਰਸ਼ਿਪ ਦੀ ਜਦੋਂ ਗੱਲ ਆਉਂਦੀ ਹੈ ਉਹਨੂੰ ਬਿਲਕੁਲ ਉਹਦੇ 'ਚ ਰਾਈਟ ਸੈਂਸ ਹੈ ਕਿਹੜਾ ਇਸ਼ੂ ਕਦੋਂ ਚੁੱਕਣਾ। ਔਰ ਉਹਨੇ ਫੌਰਨ ਇਸ ਗੱਲ ਦੇ ਉੱਤੇ ਕੱਲ੍ਹ ਕਲਕੱਤੇ ਦੇ ਵਿੱਚ ਲੱਖਾਂ ਬੰਗਾਲੀਆਂ ਦੇ ਇੱਕ ਪ੍ਰੋਟੈਸਟ ਨੂੰ ਲੀਡ ਕੀਤਾ। ਉਹਨੇ ਕਿਹਾ ਮਮਤਾ ਵਾਰਨਸ ਬੀਜੇਪੀ ਆਫ ਡਾਇਰ ਪੋਲੀਟੀਕਲ ਬੈਕਲੈਸ਼ ਇਫ ਇਟ ਡਜ਼ਨਟ ਸਟਾਪ ਹਰਾਸਿੰਗ ਬੰਗਾਲੀ ਸਪੀਕਿੰਗ ਪੀਪਲ। ਉਹਨੇ ਕਿਹਾ ਵੀ ਇਹ ਤੁਸੀਂ ਬੰਗਾਲੀਆਂ ਦੇ ਖਿਲਾਫ ਜਿਹਾਦ ਸ਼ੁਰੂ ਕੀਤਾ ਹਿੰਦੂਤਵੀਆਂ ਨੇ, ਅਸੀਂ ਇਹਨੂੰ ਮੁਆਫ ਨਹੀਂ ਕਰਾਂਗੇ। ਉਹਨੇ ਕਿਹਾ ਕਿ ਵੀ ਇਹ ਭਾਰਤ ਭਰ ਦੇ ਵਿੱਚ ਅਸੀਂ ਇਸ ਨੂੰ ਇਸ਼ੂ ਨੂੰ ਉਠਾਵਾਂਗੇ। ਔਰ ਉਹਨੇ ਜਿਹੜੀ ਸਭ ਤੋਂ ਵੱਡੀ ਗੱਲ ਇਹ ਕਹੀ ਵੀ ਹੁਣ ਤੋਂ ਮੈਂ ਜ਼ਿਆਦਾ ਬੰਗਲਾ ਬੋਲਿਆ ਕਰਾਂਗੀ ਆਪਣੀਆਂ ਜਿਹੜੇ ਲੈਕਚਰਾਂ ਔਰ ਦੂਜੇ ਦੇ ਵਿੱਚ ਵੀ, ਕਿਉਂਕਿ ਇਹਨਾਂ ਨੂੰ ਬੰਗਾਲੀਆਂ ਤੋਂ ਨਫ਼ਰਤ ਹੈ। ਔਰ ਉਹਨੇ ਕਿਹਾ ਕਿ ਬਈ ਇਹ ਤੁਸੀਂ ਜਿਹੜਾ ਸਾਡੇ ਜਿਹੜਾ ਸਾਨੂੰ ਹਰਾਸ ਕਰ ਰਹੇ ਹੋ ਇੰਚ ਬਾਈ ਇੰਚ, ਤੁਸੀਂ ਸਾਨੂੰ ਉਸ ਪਾਸੇ ਵੱਲ ਧੱਕ ਰਹੇ ਹੋ ਕਿ ਵੀ ਜੇ ਅਸੀਂ ਹੁਣ ਆਪਣੀ ਆਈ ਤੇ ਆ ਗਏ ਫਿਰ ਤੁਹਾਡੇ ਲਈ ਸੰਭਾਲਣਾ ਔਖਾ ਹੋ ਜਾਣਾ। ਸੋ ਮਤਲਬ ਇਹ ਹੈ ਵੀ ਉਹ ਹੁਣ ਬੰਗਾਲੀ ਨੈਸ਼ਨਲਿਜ਼ਮ ਦੀ ਗੱਲ ਕਰ ਰਹੇ। ਜਿਵੇਂ ਮਰਾਠਾ ਨੈਸ਼ਨਲਿਜ਼ਮ ਖਤਮ ਹੋਇਆ, ਉਹਨੇ ਕਿਹਾ ਕਿ ਆਈ ਹੈਵ ਡਿਸਾਈਡਡ ਟੂ ਸਪੀਕ ਮੋਰ ਇਨ ਬੰਗਲਾ ਫਰੋਮ ਨਾਓ ਔਨ, ਹੋਲਡ ਮੀ ਇਨ ਡਿਟੈਂਸ਼ਨ ਕੈਂਪਸ ਇਫ ਯੂ ਕੈਨ। ਜੇ ਤੁਹਾਨੂੰ ਇੰਨੀ ਨਫ਼ਰਤ ਹੈ ਬੰਗਾਲੀਆਂ ਤੋਂ, ਹਰ ਬੰਗਲਾ ਸਪੀਕਿੰਗ ਬੰਗਲਾਦੇਸ਼ੀ ਹੈ, ਮੈਂ ਬੰਗਲਾ ਬੋਲ, ਮੈਨੂੰ ਜਿਹੜੀ ਇਹ ਡਿਟੈਂਸ਼ਨ 'ਚ ਰੱਖੋ। ਸੋ ਸਾਨੂੰ ਲੱਗਦਾ ਵੀ ਉਹ ਵਕਤ ਨੇੜੇ ਆ ਰਿਹਾ ਕਿ ਜਿਹੜਾ ਜਿਹਦੇ ਥੱਲੇ ਇਹ ਹਿੰਦੂਤਵਾ ਦੀ ਜਿਹੜੀ ਸਾਰੀ ਵਿਚਾਰਧਾਰਾ ਹੈ ਪਾਸ਼-ਪਾਸ਼ ਹੋ ਕੇ ਡਿੱਗ ਰਹੀ ਹੈ ਬੜੀ ਬੁਰੀ ਤਰ੍ਹਾਂ। ਜੇ ਮਰਾਠੇ ਔਰ ਬੰਗਾਲੀ ਖਲੋ ਗਏ, ਸਿੱਖ ਤਾਂ ਪਹਿਲਾਂ ਹੀ ਖਲੋਤੇ ਨੇ, ਕਸ਼ਮੀਰੀ ਵੀ। ਫਿਰ ਹਿੰਦੂ ਹਾਰਟਲੈਂਡ ਉਹੀ ਜਦੋਂ ਅਸੀਂ
ਹਾਲਾਂਕਿ ਇੱਕ ਦੋ ਮੈਨੂੰ ਵੀਰ ਕਹਿੰਦਾ ਜੀ ਤੁਸੀਂ ਨਮੋ ਨਮਾ ਇਹਨਾਂ ਨੂੰ, ਮੈਂ ਕਿਹਾ ਜੀ ਕਦੇ ਤੁਸੀਂ ਮੇਰੀ ਉਸ ਲਾਈਨ ਧਿਆਨ ਨਾਲ ਸੁਣਿਆ ਕਰੋ ਕਿ ਗੰਗਾ ਜਮਨੀ ਤਹਿਜ਼ੀਬ ਵਾਲਿਆਂ ਨੂੰ ਨਮੋ ਨਮਾ, ਕਿਉਂਕਿ ਜਿਹੜਾ ਰੀਅਲ ਭਾਰਤ, ਇੰਡੀਆ, ਜੰਬੂ ਦੇਸ਼, ਭਾਰਤ ਦੇਸ਼, ਆਰੀਆਵਰਤ, ਜੋ ਮਰਜ਼ੀ ਹੈ ਉਹੀ ਹੈ ਯੂਪੀ ਬਿਹਾਰ ਦਾ ਗੰਗਾ ਜਮਨਾ ਤਹਿਜ਼ੀਬ। ਮੈਂ ਕਿਹਾ ਵੀ ਇਸ ਲਈ ਅਸੀਂ ਸਾਰਿਆਂ ਨੂੰ ਹਿੰਦੂਆਂ ਨੂੰ ਇੱਕ ਖਾਤੇ 'ਚ ਨਹੀਂ ਰੱਖਿਆ ਹੋਇਆ, ਗੰਗਾ ਜਮਨੀ ਤਹਿਜ਼ੀਬ ਵਾਲੇ ਹੀ ਉਸ ਹਿੰਦੂਤਵਾ ਦੇ ਨੇ, ਬਾਕੀਆਂ ਦਾ ਤਾਂ ਆਪੋ ਆਪਣੀ ਜ਼ਬਾਨ ਹੈ, ਆਪੋ ਆਪਣੇ ਉਹਨਾਂ ਦੇ ਫੇਥ ਨੇ। ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਜ਼ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਮਨਜੋਰ ਕੋਈ ਨੂਰ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਨਿਹੰਗ ਸਿੰਘ ਜੀ ਫਤਿਹ ਬੁਲਾਉਂਦੇ ਨੇ, ਧਰਮ ਸਿੰਘ ਜੀ ਸੋਨਮਾਲ ਜੀ, ਜੁਗਰਾਜ ਸੰਧੂ ਜੀ ਵੀ, ਫਿਰ ਇਸੇ ਤਰ੍ਹਾਂ ਬਲਜੀਤ ਫਰਾਜ ਜੀ ਵੀ, ਡਾਕਟਰ ਪਰਮਜੀਤ ਸਿੰਘ ਸਮਰਾ ਜੀ ਵੀ, ਔਰ ਹਰਮਨ ਪੰਨੂ ਜੀ ਵੀ, ਔਰ ਇਸੇ ਤਰ੍ਹਾਂ ਅਨੁਪਾ ਜੀ ਵੀ, ਔਰ ਫਿਰ ਇਸ ਕਹਿੰਦੇ ਨੇ ਕਿ ਲੈਟ ਮੀ ਸੀ ਮੈਂ ਜੇ ਪੜ੍ਹ ਸਕਾਂ, ਡਾਕਟਰ ਸਾਹਿਬ ਕਿ FBI ਦਾ ਡਾਇਰੈਕਟਰ ਸਿੱਖਾਂ ਨੂੰ ਜਾਣ ਬੁੱਝ ਕੇ ਟਾਰਗੇਟ ਕਰੇਗਾ। ਵੈਸੇ ਤਾਂ ਟਰੰਪ ਕਹਿੰਦਾ ਸਾਡੀ ਜੌਬ ਖੋਹ ਲਈ ਹੈ, ਤੇ FBI ਦਾ ਡਾਇਰੈਕਟਰ ਫੋਰਨ ਕੰਟਰੀ ਦਾ ਲਾਤਾ, ਫਿਰ ਕੀ ਕਹਿੰਦੇ ਸੈਟਲਮੈਂਟ ਹੋਈ ਹੋਵੇਗੀ। ਸੋ ਦੇਖੋ ਅਨੂਪਾ ਜੀ, ਤੁਸੀਂ ਹਾਲਾਂਕਿ ਇਹ ਕਈਆਂ ਦਾ ਕੰਸਰਨ ਹੈ, ਪਰ ਮੈਨੂੰ ਇਹ ਲੱਗਦਾ ਵੀ ਜਿਹੜੇ ਇਸ ਲੈਵਲ ਦੇ ਅਹੁਦੇ ਹੁੰਦੇ ਨੇ ਉਹ ਜ਼ਿਆਦਾ ਤੌਰ ਦੇ ਉੱਤੇ ਉਹ ਔਰਨਾਮੈਂਟਲ ਜਿਹੇ ਹੋ ਜਾਂਦੇ ਨੇ। ਇਹ ਜਾਏਗਾ ਤਾਂ ਸਹੀ, ਕਾਸ਼ ਪਟੇਲ ਵੀ ਔਰ ਤੁਲਸੀ ਗੈਬਰਡ ਵੀ ਹੁਣ ਆਲਰੇਡੀ ਜਿਹੜੀ ਬੀਬੀ ਅਟਾਰਨੀ ਜਨਰਲ ਹੈ ਔਰ ਦੂਸਰੇ ਤੀਸਰੇ ਹੁਣ ਉਹ ਸਾਰੇ ਜਿਹੜੇ ਇਸ਼ੂ ਨੇ, ਟਰੰਪ ਦਾ ਆਪਣਾ ਸਪੋਰਟ ਬੇਸ ਜਿਨ੍ਹਾਂ ਨੂੰ ਮੇਕ ਅਮਰੀਕਾ ਗ੍ਰੇਟ ਅਗੇਨ ਨਾਰਾ ਦਿੱਤਾ ਸੀ, ਇਸ ਵੇਲੇ ਪ੍ਰੈਜ਼ੀਡੈਂਟ ਟਰੰਪ ਦੀ ਜਿਹੜੀ ਅਪਰੂਵਲ ਰੇਟਿੰਗ ਹੈ 44% ਹੋ ਗਈ ਔਰ ਉਹਨਾਂ ਦਾ ਆਪਣਾ ਸਪੋਰਟ ਬੇਸ, ਇਸ ਕਰਿਆ ਇਹ ਤੁਲਸੀ ਗੈਬਰਡ ਨੂੰ ਵੀ ਜਾਣਾ ਹੋਏਗਾ, ਕਾਸ਼ ਪਟੇਲ ਨੂੰ ਵੀ ਹੋਏਗਾ। ਪਰ ਮੈਨੂੰ ਇਹ ਲੱਗਦਾ ਹੈ ਵੀ ਜਿਹੜਾ ਇਸ ਲੈਵਲ ਦੇ ਉੱਤੇ ਕੋਈ ਬਾਇਸ ਅਜੇ ਸਾਹਮਣੇ ਨਹੀਂ ਆਇਆ, ਔਰ ਰਾਦਰ ਜਿਹੜੇ ਬਹੁਤ ਸਾਰੇ ਗੈਂਗਸਟਰ ਇੰਡੀਅਨ ਓਰੀਜਨ ਦੇ, ਔਰ ਜਿਵੇਂ ਅਸੀਂ ਉਹ ਪਟੇਲਾਂ ਦਾ ਲੁਈਜ਼ੀਆਨਾ ਦਾ ਜ਼ਿਕਰ ਕੀਤਾ ਹੈ, ਸੋ ਰਾਦਰ ਇਹਨਾਂ ਦਾ ਜਿਹੜੇ ਥੱਲੇ ਲੈਵਲ ਦੇ ਉੱਤੇ ਆਫੀਸਰਸ ਨੇ ਵਿਦ ਮਚ ਮੋਰ ਜ਼ੀਲ, ਇਹ ਜਿਹੜਾ ਇੰਡੀਅਨ ਗੈਂਗਸਟਰ ਕਲਚਰ, ਫਰਾਡ ਕਲਚਰ, ਯੂ ਕਲਚਰ ਦਾ ਮਿਸਯੂਜ਼, H1B ਦਾ ਮਿਸਯੂਜ਼, ਉਹਨਾਂ ਨੂੰ ਐਕਸਪੋਜ਼ ਕਰ ਰਹੇ ਨੇ ਰਾਦਰ। ਬਿਲਕੁਲ ਪਾਲ ਸਿੰਘ ਜੀ ਵੀ, ਔਰ ਇਸੇ ਤਰ੍ਹਾਂ ਸੁਖਜੀਵਨ ਬੱਚੂ ਜੀ ਵੀ, ਅਮਰਜੀਤ ਸਿੰਘ ਸੈਣੀ ਜੀ ਵੀ, ਮਜ਼ਹਰ ਇਕਬਾਲ ਜੀ ਵੀ, ਸਰਦਾਰ ਸਾਹਿਬ ਜੀ ਵੀ, ਬਸਰਾ ਜੀ ਵੀ, ਫਿਰ ਇਸ ਤਰ੍ਹਾਂ ਕੁਲਦੀਪ ਕੌਰ ਜੀ, ਸੁਰਜੀਤ ਕੌਰ ਜੀ ਵੀ, ਖਾਲਸਾ ਸਿੰਘ ਜੀ, ਸਿੰਘ ਗਰਚਾ ਜੀ ਵੀ, ਇੰਦਰਪ੍ਰੀਤ ਸਿੰਘ ਜੀ ਵੀ, ਔਰ ਫਿਰ ਇਸੇ ਤਰ੍ਹਾਂ ਨਿਹੰਗ ਸਿੰਘ ਜੀ ਵੀ, ਔਰ ਰਵਿੰਦਰ ਸਿੰਘ ਜੌਲ ਜੀ ਵੀ, ਔਰ ਫਿਰ ਇਸੇ ਤਰ੍ਹਾਂ ਹਾਂਜੀ ਕਮਲਜੀਤ ਸਿੰਘ ਜੀ ਕਹਿੰਦੇ ਪੁਲਿਸ ਕਿਲਡ 2 ਸਿੱਖ ਫॉर ਸ਼ੈਮਸ murder but Bishnoi takes responsibility or asking a law for the all Murti Amrit Bani, I don't know, 6 location tracked overseas but threat emails for Darbar Sahib can't find। ਅੱਜ ਕੱਲ੍ਹ ਇਹ ਸ਼ੁਰੂ ਕੀਤਾ ਔਰ ਤੁਸੀਂ ਇਹਨਾਂ ਦੀ ਬੇਹਯਾਈ ਦੇਖੋ ਕਿ ਜੀ ਬਾਰ-ਬਾਰ ਦਰਬਾਰ ਸਾਹਿਬ ਨੂੰ RDX ਲੰਗਰ ਨੂੰ ਉਡਾਉਣਾ, ਦੂਜਾ ਔਰ ਉਹ ਜਿਹੜਾ MP ਹੈ ਉੱਥੋਂ ਔਜਲਾ, ਇਹਨਾਂ ਦੀ ਅਲਟੀਮੇਟ ਨੀਤੀ ਕੀ ਹੈ, ਇਹਨਾਂ ਨੇ ਉੱਥੇ ਫੌਜ ਹੀ ਬਿਠਾਣੀ ਹੈ ਲਿਆ ਕੇ। ਉਹਨੇ ਮੰਗ ਕੀਤੀ ਕਿ ਜਿਹੜੀ ਸੈਂਟਰਲ ਫੋਰਸ ਹੈ ਉਹ ਦਰਬਾਰ ਸਾਹਿਬ ਚ ਲਾਏ, ਉਹ ਪਹਿਲਾਂ ਹੀ ਪੁਲਿਸ ਦੀ ਚੌਣੀ ਬਣਾਇਆ ਹੋਇਆ ਉਹਨਾਂ ਨੇ, ਔਰ ਇਹ ਖੁਦ ਇਹਨਾਂ ਦਾ ਸਾਰੀ ਕਾਰਸਤਾਨੀ ਹੈ ਦਰਬਾਰ ਸਾਹਿਬ ਦੇ ਉੱਤੇ ਪੂਰਾ ਕੰਟਰੋਲ ਕਰਨ ਦੇ ਲਈ। इंद्रजीत सिंह संधू जी भी, मोहम्मद याकूब जी कहने सॉरी थोड़ा लेट हो गया जी, TV 84 सचो सच वाले आपका बहुत बहुत कहने शुक्रिया जो खालसा कौम की होमलैंड खालिस्तान की बात करते हैं, दिल से आपको आपकी कदर करता हूँ। और फिर इस तरह फिर गिने जासीन खैरा जी भी, और फिर इसी तरह जसवीर सिंह बरार जी भी, और फिर इसी तरह हाँ जी बिलाल अहमद जी भी सानू फॉलो करते हैं, खालसा जिंदाबाद करते हैं कहते हैं। और फिर इसी तरह हाँ जी जोरा सिंह जी भी, शैबले जी भी, मोहम्मद याकूब जी भी कहते हैं काली कलकत्ते वाली तेरे वार ना जाए खाली। हाँ, और फिर इसी तरह गुरविंदर मान जी भी, और सिपे कैंग जी भी, वी नीड टू हैव ऑर्गेनाइज्ड ग्रुप फॉर intelligence in every country in the world।
ਔਰ ਸਭ ਦਾ ਬਹੁਤ ਬਹੁਤ ਸ਼ੁਕਰੀਆ ਇਸ ਨਾਲ ਆਪਣੀ ਮਿਊਜ਼ਿਕ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tvrefor.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।